वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी साध संगत जी। गुरु रामदास सच्चे पातशाह जी का आगमन पुरब 30 अक्तूबर ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 18 ਅਕਤੂਬਰ ਤੋਂ 30 ਅਕਤੂਬਰ ਤੱਕ 13 ਦਿਨਾਂ ਦੇ ਲਈ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਹ ਅਸਥਾਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਚਾਟੀਵਿੰਡ ਚੌਂਕ ਗੁਰਦੁਆਰਾ ਸਾਹਿਬ ਉਸ ਤੋਂ ਪੈਦਲ 5-7 ਮਿੰਟ ਦਾ ਰਸਤਾ, ਸਾਰੀ ਸੰਗਤ ਨੂੰ ਪਤਾ ਹੈ। ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਅੰਮ੍ਰਿਤ ਵੇਲੇ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਿਨਮਰ ਬੇਨਤੀ ਹੈ, ਸਾਰੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ 13 ਦਿਨ ਦਾ ਡੇਰਾ ਇੱਥੇ ਲਾ ਲਓ ਭਲਾਈ ਕੇਂਦਰ ਹੀ। 13 ਦਿਨ ਪੱਕਾ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪ ਜੀਆਂ ਨੇ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਵੇਖੋ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਆਪਣੇ ਜਨਮ ਦਿਨ ਨੂੰ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਅਤੇ ਸ੍ਰਿਸ਼ਟੀ ਦੇ ਮਾਲਕ ਦੇ ਜੋ ਸ੍ਰਿਸ਼ਟੀ ਦਾ ਮਾਲਕ ਹੈ ਜੋ ਗੁਰੂ ਰਾਮਦਾਸ ਪਿਤਾ, ਉਹਨਾਂ ਦਾ ਆਗਮਨ ਪੁਰਬ, ਅਤੇ ਉਹਨਾਂ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਨਾਲ ਨਿਵਾਜਣਾ। ਜੋ ਜੋ ਵੀ ਤੁਹਾਡੀਆਂ ਮੰਗਾਂ ਨੇ ਗੁਰੂ ਰਾਮਦਾਸ ਜੀ ਨੇ ਤੁਹਾਡੀ ਹਰੇਕ ਮੰਗ ਨੂੰ ਪੂਰੀਆਂ ਕਰਨਾ। ਔਰ ਮੇਰੀ ਸਿਨੇਮਰ ਬੇਨਤੀ, ਆਓ ਝੋਲੀਆਂ ਭਰਵਾਉਣ ਦਾ ਟਾਈਮ ਹੈ, ਬੰਧਨ ਕਟਵਾਉਣ ਦਾ ਟਾਈਮ ਹੈ। ਜਿਹੜੀ ਵੀ ਮੰਗ ਹੈ ਨਾ, ਮੈਂ ਗਰੰਟੀ ਦੇਣਾ, ਗਰੰਟੀ 13 ਦਿਨ ਹਾਜ਼ਰੀ ਭਰ ਲਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲੋਂ, ਜੋ ਮਰਜ਼ੀ ਤੁਸੀਂ ਖਜ਼ਾਨਾ ਲੁੱਟ ਕੇ ਲੈ ਜਾਓ। ਇਹਦੇ ਵਿੱਚ ਕਿਸੇ ਨੇ ਵੀ ਆਲਸ ਨਹੀਂ ਕਰਨੀ। ਔਰ ਜਿਹੜੇ ਤੁਸੀਂ ਖੁੱਲ੍ਹੇ ਪਾਠ ਕਰ ਰਹੇ ਹੋ, ਜਪਜੀ ਸਾਹਿਬ ਜੀ ਦੇ, ਚੌਪਈ ਸਾਹਿਬ ਜੀ ਦੇ ਨਾਲ ਸਹਿਜ ਪਾਠ, ਹੋਰ ਬਾਣੀਆਂ ਦੇ ਜਿਹੜੇ ਜਾਪ ਕਰ ਰਹੇ ਹੋ, 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਉਹ ਕੀਤੇ ਹੋਏ ਤੁਹਾਡੇ ਜਾਪ ਦੀ ਅਰਦਾਸ ਵੀ ਹੋਣੀ ਹੈ। 29 ਅਕਤੂਬਰ ਤੱਕ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ 'ਤੇ ਆਪੋ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣ ਦੀ ਕਿਰਪਾਲਤਾ ਕਰਨੀ। ਔਰ ਵੱਡੀ ਗਿਣਤੀ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਬਾਣੀ ਦੀ ਭੇਟਾ, ਸਿਮਰਨ ਦੀ ਭੇਟਾ ਦਿਆਂਗੇ, ਫਿਰ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਜੀ ਆਪਣੇ ਖਾਤੇ ਵਿੱਚੋਂ ਕਰਨਗੇ, ਸਾਨੂੰ ਲੋਕ ਅਤੇ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਗੇ। ਕਈ ਜਾਣੇ ਕਹਿੰਦੇ ਆ ਨਾ, ਸਾਡੇ ਬੱਚੇ ਦਾ ਆਹ ਕੰਮ ਨਹੀਂ ਬਣ ਰਿਹਾ, ਵੀਜ਼ਾ ਨਹੀਂ ਲੱਗ ਰਿਹਾ, ਉਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਸਾਡੇ ਘਰ 'ਚੋਂ ਕਲੇਸ਼ ਨਹੀਂ ਮੁੱਕਦੇ। ਮੈਂ ਕਹਿੰਦਾ ਜਿਹੜੀ ਮਰਜ਼ੀ ਦਾਤ ਲੈ ਲਓ ਸਦਕੇ ਅੰਮ੍ਰਿਤ ਵੇਲੇ ਦੇ। 13 ਦਿਨ ਦਾ ਅੰਮ੍ਰਿਤ ਵੇਲਾ ਅਤੇ 13 ਦਿਨ ਪੱਕਾ ਤੁਸੀਂ ਸਾਰਿਆਂ ਨੇ ਭਲਾਈ ਕੇਂਦਰ ਹੀ ਡੇਰੇ ਲਾਉਣੇ ਨੇ, ਇਹ ਮੇਰੀ ਬੇਨਤੀ ਹੈ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਰੋਜ਼ਾਨਾ ਲਾਈਵ ਦਿਖਾਇਆ ਜਾਏਗਾ। 18 ਤੋਂ 30 ਅਕਤੂਬਰ ਭੁੱਲਣਾ ਨਹੀਂ। 13 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਰੋਜ਼ਾਨਾ ਸਮਾਗਮ ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਵਡਿਆਈਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ। 20 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਅਸੀਂ ਕਰਦੇ ਹਾਂ, ਇਸ ਵਾਰੀ ਵੀ ਇਹ ਸਮਾਗਮ ਇਸੇ ਦਿਨ ਹੋਏਗਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਤਕਰੀਬਨ 6 ਵਜੇ ਦੇ ਕਰੀਬ ਸਾਰਿਆਂ ਨੇ ਗੁਰੂ ਘਰ ਵਿਖੇ ਪਹੁੰਚ ਜਾਣਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਉਹਦੇ ਬਿਲਕੁਲ ਨਾਲ ਹੈ। ਔਰ ਇਹ ਐਡਾ ਵੱਡਾ ਸਥਾਨ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਚਰਨ ਪਏ ਨੇ, ਬੀਬੀ ਕੌਲਾਂ ਜੀ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ ਨੇ, ਭਾਈ ਬਿਧੀ ਚੰਦ ਜੀ ਦੇ ਚਰਨ, ਬਾਬਾ ਅਟਲ ਰਾਏ ਸਾਹਿਬ ਇੱਥੇ ਬਚਪਨ ਵਿੱਚ ਖੇਡਣ ਆਉਂਦੇ ਸੀ। ਕਿੰਨੇ ਮਹਾਂਪੁਰਖਾਂ ਦੇ, ਗੁਰੂ ਸਾਹਿਬਾਨਾਂ ਦੇ ਇਸ ਜਗ੍ਹਾ 'ਤੇ ਚਰਨ ਪਏ ਨੇ। ਆਓ ਇਸ ਜਗ੍ਹਾ ਦੀ ਚਰਨ ਧੂੜੀ ਆਪਣੇ ਮਸਤਕ 'ਤੇ ਲਾਈਏ, ਜੋ 20 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਭ ਨੂੰ ਪਤਾ ਹੈ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਆਪ ਪਿਤਾ ਜੀ ਬੈਠ ਕੇ ਆਪ ਆਪਣੇ ਹੱਥਾਂ ਦੇ ਵਿੱਚ ਆਪਣੀ ਬਖਸ਼ਿਸ਼ ਦੀ ਕਲਮ ਲੈ ਕੇ ਇੱਕ ਦੇ ਮਾੜੇ ਕਰਮਾਂ ਨੂੰ ਸਿੱਧਿਆਂ ਬਣਾਉਂਦੇ ਨੇ। ਕੋਈ ਵੀ ਪ੍ਰੇਮੀ ਰਹਿ ਨਾ ਜਾਇਓ, ਇਹ ਮੇਰੀ ਸਿਨੇਮਰ ਬੇਨਤੀ। 20 ਤਰੀਕ ਨੂੰ ਸਾਰੇ ਪਰਿਵਾਰਕ ਮੈਂਬਰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਉਸ ਜਗ੍ਹਾ 'ਤੇ ਸਭ ਨੇ ਇਕੱਠੇ ਹੋਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ
बहुत सारे परिवारक मैंबर इस वेले तिलक नगर इस खुले पंडाल दे विच दिल्ली एकत्रित होए ने हो रहे ने और बेअंत परिवारक मैंबर साडे यूट्यूब चैनल भाई अमनदीप सिंह जी ऑफिशियल चैनल दे माध्यम राही देसां विदेसां प्रदेसां च जुड़े ने, ਜਿਹੜੇ ਇੱਥੇ ਬੈਠੇ ਜਾਂ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਘਰਾਂ 'ਚ ਜੁੜੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ मेरी बेनती जिथे जिथे भी जुड़े हो बस अंदरों रस लैन का यतन करो। रोजाना की तरह निमरता सहित उही बेनती करने भावना बनाओ। गुरु ग्रंथ साहिब जी के रूप दे विच आप हाजर नाजर गुरु रामदास जी चौंकड़ा मार के बैठे ने। आखो धन गुरु रामदास जी, धन गुरु रामदास जी। ते चरना च कौन बैठे? आखो धन बाबा दीप सिंह जी। ते बड़े प्यार च कुछ कमेंट वाहिगुरु गुरमंत्र दे जाप दे विच जुड़े हो और सारे परिवारक मैंबरां नूं पता है मेरा सुभाव नहीं एक भी मिनट शुरू प्रोग्राम लेट करन दा, पर एक कुदरत वल्लों जदों वड्डा समागम होवे थोड़ा बहुता उत्ते थल्ले हो ही जांदा समा, ते कोई नहीं सानू उन्ना ही वध टाइम मिल गया बापू जी दी गोदी विच बहण दा। इह शुकराना करना है। आखो धन गुरु रामदास जी, धन गुरु रामदास जी। कई बारी प्रबंधक वीर चाहुंदे भी हुंदे ने समय सिर होण सारे कारज, पर बदो बदी हो ही जाता है। कोई नहीं, गुरु रामदास भला करन। ते आओ बड़े प्यार दे विच शुकराने दे विच वाहिगुरु गुरमंत्र दे जाप दे विच जुड़ो, मारो चौंकड़े, प्यार च सारे हाजरी लाओ जी। वाहिगुरु 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 वाहिगुरु।
बाबा दीप सिंह जी, 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 बाबा दीप सिंह जी। वाहिगुरु 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 वाहिगुरु। एक ओंकार सतनाम करता पुरख निर्भव निर्वैर अकाल मूरत अजूनी सबं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सबं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सबं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सबं गुर प्रसाद जप। आद सच सब जुड़ जाओ है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सबं गुर प्रसाद जप। आद सच जुगाद सच है भी सच नानक होसी भी सच। धन गुरु रामदास जी मैं तेरा। 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 मैं तेरा मैं तेरा मैं तेरा तू मेरा। मैं तेरा
ਵਾਹਿਗੁਰੂ ਵਾਹਿਗੁਰੂ ਆਪਣੀਆਂ ਆਪਣੀਆਂ ਅਰਜ਼ੀਆਂ ਲਾ ਲਓ ਵਾਹਿਗੁਰੂ 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 ਤੁਹਾਡੀ ਆਵਾਜ਼ ਸੁਣਨੀ ਪਿਆਰਿਓ ਵਾਹਿਗੁਰੂ 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 ਹੋਰ ਜ਼ੋਰ ਲਾਓ ਥੋੜਾ ਵਾਹਿਗੁਰੂ 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 ਲੈ ਲੋ ਲਾਹੇ ਲੈ ਲੋ ਵਾਹਿਗੁਰੂ 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 ਤੁਹਾਡੀ ਆਵਾਜ਼ ਗੁਰੂ ਵਾਹ ਵਾਹ ਇਹੋ ਖੁਸ਼ੀਆਂ ਲੈਣ ਦਾ ਵੇਲਾ ਜੇ ਹੋਰ ਪਾਓ ਗੂੰਜਾਂ ਘੁੱਟ ਕੇ ਫੜ ਲਓ ਗੁਰੂ ਰਾਮਦਾਸ ਦੇ ਚਰਨ ਵਾਹਿਗੁਰੂ 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 ਘੁੱਟ ਕੇ ਫੜ ਲਓ ਬਾਬਾ ਦੀਪ ਸਿੰਘ ਜੀ ਦੇ ਚਰਨ ਵਾਹਿਗੁਰੂ ਵਾਹਿਗੁਰੂ ਬਾਬਾ ਦੱਸ ਕਿਹਦੇ ਕੋਲੋਂ ਮੰਗਾਂ ਵਾਹਿਗੁਰੂ ਤੇਰੇ ਤੋਂ ਇਲਾਵਾ ਮੈਂ ਕਿਹਦੇ ਕੋਲੋਂ ਮੰਗਾਂ ਵਾਹਿਗੁਰੂ 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 ਭਰ ਦੇ ਝੋਲੀ ਮੇਰੀ ਧਨ ਖੰਡੇ ਵਾਲਿਆ ਅਰਜੀ ਕਰ ਲੈ ਕਬੂਲ ਵਾਹਿਗੁਰੂ 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 ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਧੰਨ ਗੁਰੂ ਸਤਿ ਸ੍ਰੀ
ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਵਾਲਿਓ, ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਤੁਹਾਡੇ ਸਾਰਿਆਂ ਦੇ ਪਿਆਰ ਨੂੰ ਨਮਸਕਾਰ। ਕਿੱਡਾ ਸੋਹਣਾ, ਕਿੱਡਾ ਖੁੱਲਾ ਪੰਡਾਲ, ਸੰਗਤ ਦੇ ਪਿਆਰ ਵਿੱਚ ਇਹ ਵੀ ਛੋਟਾ ਪੈ ਰਿਹਾ। ਤੇ ਇੱਕ ਕੰਮ ਕਰੀ ਜਾਇਓ, ਗੋਡਾ ਠਾਇਓ ਤੇ ਸੰਗਤ ਨੂੰ ਨਾਲ ਬਿਠਾਇਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਗੱਲ ਕਹਿ ਕੇ ਜਿਹੜੀਆਂ ਅਸੀਂ ਰੋਜ਼ 2-3 ਬੇਨਤੀਆਂ ਕਰਦੇ, ਅੱਜ ਇੱਕੋ ਹੀ ਕਰਾਂਗੇ। ਉਸ ਤੋਂ ਬਾਅਦ ਆਪਾਂ ਸ਼ਬਦ ਪੜ੍ਹਨਾ। ਸੁਣਿਓ। ਇੱਕ ਘਰ ਦੀ ਨੌਕਰਾਣੀ ਆਪਣੇ ਮਾਲਕਨ ਨੂੰ ਪਤਾ ਕੀ ਕਹਿੰਦੀ? ਕਹਿੰਦੀ, ਆਓ ਦੀਦੀ ਮੈਂ ਤੁਹਾਡੇ ਪੈਰਾਂ ਦੇ ਉੱਤੇ ਤੇਲ ਲਾ ਦਿਆਂ। ਸੁਣਨ ਵਾਲੀ ਗੱਲ ਜੇ, ਇੱਕ ਇੱਕ ਕਥਾ ਦਾ ਕਿਣਕਾ ਅੰਦਰ ਜਾਵੇ ਸਾਡੇ ਸਰੀਰ ਰੂਪੀ, ਮਨ ਰੂਪੀ ਖੇਤ ਦੇ, ਬਾਹਰ ਨਾ ਡਿੱਗੇ। ਔਰ ਬੜਾ ਅੱਜ ਹਲੂਣਾ ਮਿਲਣਾ ਸਾਨੂੰ, ਹਲੂਣਾ। ਅੱਜ ਸਾਨੂੰ ਏਡੀ ਤਗੜੀ ਸਿੱਖਿਆ ਮਿਲਣੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹੜਾ ਅਸੀਂ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਨਾ। ਇਹ ਗੁਰੂ ਆਸ਼ੇ ਮੁਤਾਬਕ ਗੁਰੂ ਦੀ ਬਾਣੀ ਤੋਂ ਗਿਆਨ ਲੈ ਕੇ ਮੈਂ ਗੱਲ ਕਰਨ ਲੱਗਾ। ਬੜੀ ਵੱਡੀ ਸਿੱਖਿਆ। ਉਹ ਨੌਕਰਾਣੀ ਕੀ ਕਹਿੰਦੀ? ਕਹਿਣ ਲੱਗੀ, ਆਓ ਦੀਦੀ ਤੁਹਾਡੇ ਪੈਰਾਂ ਦੇ ਉੱਤੇ ਮੈਂ ਤੇਲ ਲਾ ਦਿਆਂ। ਤੇ ਮਾਲਕਣ ਕਹਿੰਦੀ, ਹਾਂ ਬੇਟਾ ਲਾ। ਉਹਨੇ ਜਦੋਂ ਪੈਰਾਂ ਦੇ ਉੱਤੇ ਕੁਝ ਸਮਾਂ ਤੇਲ ਲਾਇਆ ਤੇ ਮਾਲਕਣ ਕਹਿੰਦੀ, ਸੱਚਮੁੱਚ ਅੱਜ ਮੇਰੇ ਪੈਰ ਬੜੇ ਦੁੱਖ ਰਹੇ ਸੀ, ਤੂੰ ਮੈਨੂੰ ਬੜਾ ਆਰਾਮ ਦਿੱਤਾ, ਮੇਰੇ ਪੈਰਾਂ ਨੂੰ ਤੇਲ ਲਾ ਦਿੱਤਾ ਹੈ। ਤੇ ਅੱਗੋਂ ਮਾਲਕਣ ਪਤਾ ਕੀ ਕਹਿੰਦੀ? ਕਹਿਣ ਲੱਗੀ, ਤੇਲ ਲਾ ਕੇ ਤੂੰ ਇਉਂ ਕਰੀ, ਕੱਪੜੇ ਮਸ਼ੀਨ 'ਚ ਪਾ ਦੇਵੀਂ ਤੇ ਜਿਹੜੇ ਕੱਲ ਵਾਲੇ ਕੱਪੜੇ ਨੇ ਉਹਨਾਂ ਨੂੰ ਬਾਅਦ ਚੋਂ ਪ੍ਰੈਸ ਕਰ ਦੇਵੀਂ। ਆਪਣੀ ਨੌਕਰਾਣੀ ਨੂੰ ਮਾਲਕਣ ਕਹਿ ਰਹੀ। ਤੇ ਉਸ ਵੇਲੇ ਜਿਹੜੀ ਨੌਕਰਾਣੀ ਹੈ ਨਾ, ਉਹਨੇ ਝਾੜੂ ਪੋਚਾ ਸਭ ਕੁਝ ਪਹਿਲੇ ਕਰ ਦਿੱਤਾ ਸੀ। ਮਾਲਕਣ ਦਾ ਹੁਕਮ ਮੰਨਿਆ, ਕੱਪੜੇ ਮਸ਼ੀਨ ਦੇ ਵਿੱਚ ਪਾਏ, ਜਿਹੜੇ ਪਹਿਲੇ ਦਿਨ ਦੇ ਕੱਪੜੇ ਉਹਨਾਂ ਨੂੰ ਪ੍ਰੈਸ ਕੀਤਾ। ਤੇ ਉਸ ਸਮੇਂ ਕਹਿਣ ਲੱਗੀ, ਜੋ ਜੋ ਤੁਸੀਂ ਮੈਨੂੰ ਹੁਕਮ ਕੀਤੇ ਮੈਂ ਸਾਰੇ ਕੰਮ ਕਰ ਦਿੱਤੇ ਨੇ। ਨਿੱਕੇ ਮੋਟੇ ਕੰਮ ਨਾ ਮਾਲਕਣ ਇਦਾਂ ਆਪਣੀ ਨੌਕਰਾਣੀ ਕੋਲੋਂ ਰੋਜ਼ ਹੀ ਕਰਵਾ ਲੈਂਦੀ ਸੀ। ਸਿਰਫ ਝਾੜੂ ਪੋਚੇ ਤੇ ਉੱਪਰ ਰੱਖਿਆ ਸੀ, ਪਰ ਨਿੱਕੇ ਮੋਟੇ ਕੰਮ ਇਦਾਂ ਆਟੋਮੈਟਿਕ ਕਢਵਾ ਲੈਣੇ ਮਿੱਠੀ ਜ਼ੁਬਾਨ ਨਾਲ। ਤੇ ਜਿਹੜੀ ਨੌਕਰਾਣੀ ਸੀ ਉਹਨੂੰ ਵੀ ਮਾਲਕਣ ਆਪਣੀ ਬੜੀ ਦਿਆਲੂ ਲੱਗਦੀ ਸੀ, ਦਇਆਵਾਨ, ਕਿ ਬੜੀ ਦਇਆਵਾਨ ਇਸਤਰੀ ਹੈ, ਜੋ ਇਹ ਕਹੇਗੀ ਮੈਂ ਵੀ ਮੰਨਣਾ। ਰੱਖਿਆ ਝਾੜੂ ਪੋਚੇ ਤੇ ਸੀ, ਪਰ ਉੱਪਰਲੇ ਕਈ ਕੰਮ ਕਢਵਾ ਲੈਣੇ ਇਹਨੇ। ਤੇ ਇਹ ਨੌਕਰਾਣੀ ਦੀਆਂ 2 ਬੇਟੀਆਂ ਸੀ, ਜਿਹੜੀਆਂ ਪੜ੍ਹਨ ਦੇ ਵਿੱਚ ਬੜੀਆਂ ਲਾਇਕ, ਤੇ ਆਪਣੀਆਂ ਬੇਟੀਆਂ ਨੂੰ ਪੜ੍ਹਾ ਲਿਖਾ ਕੇ ਕਿਸੇ ਅਹੁਦੇ ਤੇ ਪਹੁੰਚਾਉਣਾ ਚਾਹੁੰਦੀ ਸੀ ਇਹ ਨੌਕਰਾਣੀ, ਇਹ ਕੰਮ ਵਾਲੀ। ਸੁਣਿਓ, ਨੌਕਰਾਣੀ ਦੇ ਘਰ ਵਾਲੇ ਦਾ ਦੇਹਾਂਤ ਹੋ ਚੁੱਕਿਆ ਸੀ। ਮਨ 'ਚ ਇਹੋ ਹੀ ਸੀ, ਮੇਰੀਆਂ ਬੱਚੀਆਂ ਪੜ੍ਹ ਲਿਖ ਕੇ ਚੰਗੀ ਨੌਕਰੀ ਇਹਨਾਂ ਨੂੰ ਮਿਲ ਜੇ, ਚੰਗੇ ਅਹੁਦੇ ਤੇ ਬਹਿ ਜਾਣ। ਤੇ ਆਪਣੀ ਮਾਲਕਣ ਨੂੰ ਰੋਜ਼ ਕਹਿਣਾ, ਮਾਲਕਣ ਜੀ ਜੋ ਤੁਸੀਂ ਕਹਿੰਦੇ ਹੋ ਮੈਂ ਮੰਨਦੀ ਆ, ਝਾੜੂ ਪੋਚੇ ਤੇ ਤੁਸੀਂ ਮੈਨੂੰ ਰੱਖਿਆ, ਪਰ ਜਿਹੜੀ ਜਿਹੜੀ ਡਿਊਟੀ ਤੁਸੀਂ ਲਾਉਂਦੇ ਮੈਂ ਮੰਨਦੀ ਆ, ਤੁਹਾਡੀ ਸਾਰੀ ਡਿਊਟੀ, ਹਰ ਹੁਕਮ ਨੂੰ ਮੈਂ ਮੰਨਦੀ ਆ, ਪਰ ਮੇਰੀ ਇੱਕ ਬੇਨਤੀ ਏ, ਆ ਮੇਰੀਆਂ ਬੱਚੀਆਂ ਨੂੰ ਤੁਸੀਂ ਪੜ੍ਹਾ ਲਿਖਾ ਦੇਣਾ। ਜਦੋਂ ਸਕੂਲ ਤੋਂ ਹੁਣ ਕਾਲਜ ਵਿੱਚ ਜਾਣ ਲਈ ਤਿਆਰ ਹੋ ਜਾਣਗੀਆਂ ਨਾ, ਜ਼ਿੰਮੇਵਾਰੀ ਤੁਸੀਂ ਚੱਕ ਲੈ। ਉਹ ਕਹਿੰਦੀ, ਕੋਈ ਗੱਲ ਨਹੀਂ, ਇਹ ਕਿਹੜੀ ਵੱਡੀ ਗੱਲ ਏ, ਤੂੰ ਮੇਰਾ ਇੰਨਾ ਐਕਸਟਰਾ ਕੰਮ ਕਰਦੀ ਏ, ਇਹਦੇ ਬਦਲੇ ਮੈਂ ਥੋੜਾ ਥੋੜਾ ਪੈਸਾ ਜੋੜਨਾ ਸ਼ੁਰੂ ਕਰਤਾ ਤੇਰੀਆਂ ਬੱਚੀਆਂ ਦੇ ਨਾਮ ਦਾ, ਜਦੋਂ ਲੋੜ ਪਏਗੀ ਤੂੰ ਮੇਰੇ ਕੋਲੋਂ ਲੈ ਲਵੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਤੇਰੀਆਂ ਬੱਚੀਆਂ ਦਾ ਸਮਾਂ ਆਏਗਾ ਨਾ, ਮੈਂ ਤੇਰੀਆਂ ਬੱਚੀਆਂ ਦੀ ਪੜ੍ਹਾਈ ਦੇ ਲਈ ਉਹ ਤੈਨੂੰ ਪੈਸੇ ਦੇ ਦਿਆਂਗੀ। ਤੋ ਸਮਾਂ ਲੰਘਣਾ ਸ਼ੁਰੂ ਹੋਇਆ। ਇਹ ਜਿਹੜੀ ਨੌਕਰਾਣੀ, ਉਹਦੀ ਇੱਕ ਬੱਚੀ, ਉਹਨੂੰ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਗਿਆ। ਤੇ ਉਸ ਵੇਲੇ ਨਾ ਇਹ ਨੌਕਰਾਣੀ ਕੀ ਕਹਿੰਦੀ ਆਪਣੀ ਮਾਲਕਣ ਨੂੰ? ਕਹਿੰਦੀ, ਮੈਂ ਥੋੜੇ ਥੋੜੇ ਆਪਣਾ ਪੇਟ ਕੱਟ ਕੇ ਪੈਸੇ ਜਮ੍ਹਾਂ ਕੀਤੇ ਨੇ, ਪਰ ਮੈਂ ਜਿਹੜਾ ਐਕਸਟਰਾ ਕੰਮ ਤੁਹਾਡਾ ਕੀਤਾ ਨਾ, ਤੁਸੀਂ ਕਿਹਾ ਸੀ ਮੇਰੀਆਂ ਬੱਚੀਆਂ ਦੇ ਲਈ ਤੁਸੀਂ ਥੋੜੀ ਥੋੜੀ ਮਾਇਆ ਵੱਖਰੀ ਕਰ ਰਹੇ, ਅੱਜ ਮੈਨੂੰ ਲੋੜ ਏ, ਤੁਸੀਂ ਉਹ ਮਾਇਆ ਮੈਨੂੰ ਦਿਓ, ਮੇਰੀ ਬੜੀ ਵੱਡੀ ਮਦਦ ਹੋ ਜਾਏਗੀ। ਤੇ ਉਸ ਵੇਲੇ ਪਤਾ ਮਾਲਕਣ ਕੀ ਕਹਿੰਦੀ? ਟੁੱਟ ਕੇ ਬਹਿ ਗਈ। ਕਹਿੰਦੀ, ਮੈਂ ਤੇਰੀ ਮਦਦ ਨਹੀਂ ਕਰ ਸਕਦੀ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਤੇਰੀ ਮਦਦ ਨਹੀਂ ਕਰ ਸਕਦੀ, ਮੈਂ ਤੇਰੀ ਹੈਲਪ ਨਹੀਂ ਕਰ ਸਕਦੀ। ਉਸ ਵੇਲੇ ਮਾਲਕਣ ਕਹਿੰਦੀ ਅਸੀਂ ਛੁੱਟੀਆਂ 'ਚ ਘੁੰਮਣ ਜਾਣਾ, ਮੇਰੇ ਕੋਲ ਤੇਰੀਆਂ ਧੀਆਂ ਦੇ ਲਈ ਫालतू ਪੈਸੇ ਨਹੀਂ, ਮੈਂ ਛੁੱਟੀਆਂ ਮਨਾਉਣ ਜਾਣਾ, ਛੁੱਟੀਆਂ ਤੇ ਸਾਡਾ ਕਾਫੀ ਖਰਚਾ ਆ ਜਾਣਾ, ਤੇਰੇ ਲਈ ਮੇਰੇ ਕੋਲ ਐਕਸਟਰਾ ਪੈਸੇ ਨਹੀਂ। ਉਹ ਕਹਿੰਦੀ ਮੈਂ ਤੁਹਾਡਾ ਐਕਸਟਰਾ ਕੰਮ ਕਰਦੀ ਰਹੀ, ਜੋ ਤੁਸੀਂ ਕਹਿੰਦੇ ਰਹੇ ਮੈਂ ਕਰਦੀ ਰਹੀ। ਤੁਸੀਂ ਕਿਹਾ ਵੀ ਸੀ ਕਿ ਤੁਸੀਂ ਮੇਰੇ ਬੱਚਿਆਂ ਦੇ ਨਾਮ ਦੇ, ਬੱਚੀਆਂ ਦੇ ਨਾਮ ਦੇ ਥੋੜੇ ਥੋੜੇ ਪੈਸੇ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ ਨੇ, ਹੁਣ ਮੁੱਕਰੋ ਨਾ, ਮਦਦ ਕਰਨ ਦਾ ਵੇਲਾ, ਮੇਰੀ ਮਦਦ ਕਰ ਦਿਓ। ਸੁਣਨ ਵਾਲੀ ਗੱਲ ਜੇ, ਉਹ ਮਾਲਕਨ ਨੇ ਬੜੇ ਅਪਸ਼ਬਦ ਬੋਲੇ ਤੇ ਉਸ ਵੇਲੇ ਪਤਾ ਕੀ ਕਹਿੰਦੀ, ਕਹਿਣ ਲੱਗੀ ਤੂੰ ਨਿਕਲਣਾ ਭਾਵੇਂ ਨਿਕਲ ਜਾ, ਪਰ ਜਿਹੜੇ ਤੇਰੇ ਪੈਸੇ ਬਣਦੇ ਨੇ ਨਾ 25,000 ਬਣਿਆ ਸੀ, ਕਹਿੰਦੀ ਜਿਹੜੇ ਤੇਰੇ ਪੈਸੇ ਬਣਦੇ ਨੇ ਨਾ ਉਹ ਮੈਂ ਦੇਣੇ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਤੇ ਉਸ ਵੇਲੇ ਬੜੇ ਨੇ ਤਰਲੇ ਕੱਢੇ ਕਿ ਮੇਰੀ ਮਿਹਨਤ ਦੇ ਪੈਸੇ ਨੇ, ਮੇਰੀ ਮਿਹਨਤ ਦੇ ਪੈਸੇ ਨੇ, ਉਹਨਾਂ ਦੇ ਉੱਤੇ ਮੇਰਾ ਹੱਕ ਹੈ। ਉਹ ਕਹਿੰਦੀ ਕਿਹੜਾ ਕੰਮ, ਮੈਂ ਤੇਰੇ ਕੋਲ ਐਕਸਟਰਾ ਕੰਮ ਕਦੀ ਕਰਵਾਇਆ ਹੀ ਨਹੀਂ, ਉਹ ਤੇ ਤੇਰਾ ਫਰਜ਼ ਬਣਦਾ, ਝਾੜੂ ਪੋਚੇ ਤੋਂ ਇਲਾਵਾ ਜੋ ਮੈਂ ਕਹਤਾ ਤੂੰ ਕਰ ਦਿੱਤਾ, ਇਹ 'ਚ ਕਿਹੜਾ ਸਹਾਨ ਕੀਤਾ। ਕਹਿੰਦੀ ਨਹੀਂ ਏਦਾਂ ਨਾ ਕਰੋ। ਬੜੇ ਉਹਨੇ ਤਰਲੇ ਕੱਢੇ ਪਰ ਮਾਲਕਨ ਨੇ ਕੁਝ ਸੁਣਿਆ ਨਹੀਂ ਤੇ ਉਹਨੇ ਕੀਤਾ ਕੀ ਪਿਆਰਿਓ, ਧੋਖਾ ਖਾ ਕੇ ਉਹ ਨੌਕਰਾਣੀ ਮਾਲਕ ਵੱਲੋਂ ਧੋਖਾ ਖਾ ਕੇ ਉਹ ਘਰ ਦਾ ਕੰਮ ਕਰਨਾ ਉਹਨੇ ਛੱਡ ਦਿੱਤਾ। ਕਹਿੰਦੀ ਕੋਈ ਨਹੀਂ, ਤੂੰ ਮੇਰਾ ਹੱਕ ਰੱਖਿਆ ਨਾ, ਪਰ ਉਹ ਤੇ ਵੇਖਦਾ ਹੈ ਨਾ, ਉਹ ਤੇ ਵੇਖ ਰਿਹਾ ਨਾ, ਉਹਨੂੰ ਤੇ ਸਭ ਨਜ਼ਰ ਆਉਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਕੁਝ ਦਿਨਾਂ ਦੇ ਬਾਅਦ ਹੋਇਆ ਕਿ ਮਾਲਕਨ ਜਿਹੜੀ ਸੀ ਪੌੜੀਆਂ ਦੇ ਵਿੱਚੋਂ ਡਿੱਗੀ ਤੇ ਪੈਰ ਦੀ ਹੱਡੀ ਟੁੱਟ ਗਈ। ਹੁਣ ਜਦੋਂ ਪੈਰ ਦੀ ਹੱਡੀ ਟੁੱਟੀ ਨਾ ਤੇ ਇਹਦਾ ਜਿਹੜਾ ਘਰ ਵਾਲਾ ਸੀ ਉਹ ਵਿਦੇਸ਼ 'ਚ ਗਿਆ ਸੀ 3 ਮਹੀਨਿਆਂ ਦੇ ਲਈ। ਘਰ ਤੇ ਬੱਚਿਆਂ ਦੀ ਦੇਖਭਾਲ ਕਰਨ ਵਾਸਤੇ ਕੋਈ ਹੋਰ ਹੈਲਪਰ ਨਹੀਂ ਸੀ ਮਿਲ ਰਿਹਾ। ਸਾਰੇ ਮੁਹੱਲੇ ਦੇ ਵਿੱਚ ਰੌਲਾ ਪੈ ਚੁੱਕਿਆ ਸੀ ਕਿ ਇਹ ਇਹੋ ਜਿਹੀ ਔਰਤ ਹੈ ਜਿਨੇ ਇੱਕ ਨੌਕਰਾਣੀ ਦਾ ਵੀ ਬਣਦਾ ਹੱਕ ਨਹੀਂ ਦਿੱਤਾ। ਕੋਈ ਪੈਸੇ ਲੈ ਕੇ ਵੀ ਕੰਮ ਕਰਨ ਨੂੰ ਇਹਦੇ ਘਰ ਤਿਆਰ ਨਹੀਂ। ਇਹਨੇ ਬੜੇ ਤਰਲੇ ਕੱਢੇ, ਬੜੀਆਂ ਮਿੰਨਤਾਂ ਕੀਤੀਆਂ ਤੇ ਇੱਕ ਔਰਤ ਤਿਆਰ ਹੋਈ, ਕਹਿੰਦੀ ਮੈਂ ਤੇਰੇ ਘਰ ਕੰਮ ਕਰਨ ਲਈ ਤਿਆਰ ਹਾਂ, ਪਰ ਮੇਰੀ ਸ਼ਰਤ ਹੈ, ਮੇਰੀ ਸੱਸ ਬਿਮਾਰ ਹੈ, ਪਹਿਲੇ ਉਹਦੇ ਇਲਾਜ ਵਾਸਤੇ ਤੂੰ ਮੈਨੂੰ 25,000 ਰੁਪਈਆ ਦੇ, ਫਿਰ ਮੈਂ ਤੇਰੇ ਘਰ ਦਾ ਕੰਮ ਕਰਨ ਲਈ ਤਿਆਰ। ਵੇਖੋ 25,000 ਜੋੜਿਆ ਸੀ ਨੌਕਰਾਣੀ ਦੇ ਨਾਂ ਦਾ, ਦਿੱਤਾ ਨਹੀਂ। ਵੇਖਿਓ ਹੁਣ ਪਰਮੇਸ਼ਰ ਦਾ ਸਿਸਟਮ। ਉਹ ਕੀ ਕਹਿੰਦੀ, ਕਹਿਣ ਲੱਗੀ ਮੈਂ ਤੇਰੇ ਘਰ ਕੰਮ ਕਰਨ ਲਈ ਤਿਆਰ ਹਾਂ, ਪਰ ਮੇਰੀ ਸੱਸ ਬਿਮਾਰ ਹੈ, ਉਹਦੇ ਇਲਾਜ ਦੇ ਲਈ ਮੈਨੂੰ 25,000 ਚਾਹੀਦਾ ਹੈ, 25,000 ਤੂੰ ਮੈਨੂੰ ਦੇ, ਮੈਂ ਆਪਣੀ ਸੱਸ ਦਾ ਇਲਾਜ ਕਰਾਵਾਂ ਤੇ ਤੇਰੇ ਘਰ ਨਾਲ ਨਾਲ ਕੰਮ ਕਰਦੀ ਜਾਵਾਂਗੀ। ਉਹਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਨੌਕਰਾਣੀ ਮੰਨੇ ਨਾ। ਉਹ ਕਹਿੰਦੀ ਪਹਿਲੇ 25,000 ਦੇ, ਦੂਜਾ ਕੋਈ ਕੰਮ ਕਰਨ ਨੂੰ ਇਹਦੇ ਘਰ ਤਿਆਰ ਨਹੀਂ। ਸਾਰੇ ਪਾਸੇ ਰੌਲਾ ਪੈ ਚੁੱਕਿਆ। ਹੁਣ ਇਹਨੇ 25,000 ਉਸ ਨਵੀਂ ਕੰਮ ਕਰਨ ਵਾਲੀ ਨੂੰ ਦਿੱਤਾ ਤੇ ਜਦੋਂ ਪਿਆਰਿਓ ਦਿੱਤਾ ਨਾ 25,000, ਉਹ ਲੈ ਕੇ ਚਲੀ ਗਈ। ਅਗਲੇ ਦਿਨ ਤੋਂ ਉਹ ਵੀ ਨਹੀਂ ਆਈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੇਖੋ ਕਰਮਾਂ ਦਾ ਚੱਕਰ, ਕਰਮਾਂ ਦਾ ਚੱਕਰ। ਨੌਕਰਾਣੀ ਦਾ 25,000 ਰੱਖਿਆ ਪਹਿਲੀ ਨੌਕਰਾਣੀ ਦਾ, ਤੇ ਪਰਮੇਸ਼ਰ ਦੂਜੇ ਦੇ ਜਰੀਏ ਕਿਵੇਂ ਉਹ ਹਿੱਸਾ ਕਢਵਾ ਰਿਹਾ। ਇਹ ਕਰਮਾਂ ਦਾ ਚੱਕਰ ਏ। ਇਹ ਮੇਰੀ ਬੇਨਤੀ ਏ, ਮਾਸੂਮ ਇਮਾਨਦਾਰ ਮਿਹਨਤ ਕਸ਼ ਇਨਸਾਨ ਦੀ ਆਤਮਾ ਕਈ ਵਾਰੀ ਬਦਦੁਆ ਨਹੀਂ ਦਿੰਦੀ, ਬਦ ਅਸੀਸ ਨਹੀਂ ਦਿੰਦੀ, ਆਟੋਮੈਟਿਕ ਨਿਕਲ ਜਾਂਦੀ ਉਹਦੇ ਅੰਦਰੋਂ। ਮਾਹੌਲ ਜਦੋਂ ਬਣਦਾ ਹੈ ਨਾ, ਆਟੋਮੈਟਿਕ ਉਹਦੇ ਅੰਦਰੋਂ ਬਦ ਅਸੀਸ ਨਿਕਲ ਜਾਂਦੀ ਏ ਤੇ ਉਸ ਬਦ ਅਸੀਸ ਦੇ ਕਰਕੇ ਫਿਰ ਜੋ ਲੇਖਾ ਤੂੰ ਕੀਤਾ ਹੈ ਨਾ, ਉਹ ਲੇਖੇ ਦੀ ਤੈਨੂੰ ਜੋ ਲੇਖਾ ਭੁਗਤਣਾ ਪੈਂਦਾ, ਲੇਖਾ ਭੁਗਤਣਾ ਪੈਂਦਾ। ਇਹ ਮੇਰੀ ਬੇਨਤੀ ਪਿਆਰਿਓ, ਧੋਖੇਬਾਜ਼ੀ ਦਾ ਕਰਮ ਫਲ ਕੀ ਹੋਇਆ? ਧੋਖੇਬਾਜ਼ੀ ਮਿਲੀ, ਧੋਖੇਬਾਜ਼ੀ। ਅੱਜ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਆਹੀ ਸਿਖਾਉਣਾ ਚਾਹ ਰਹੇ ਨੇ। ਉਹ ਪਿਆਰਿਆ, ਕਿਸੇ ਨਾਲ ਵੀ ਧੋਖਾ ਨਾ ਕਰ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ।
ਗੁਰ ਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ। ਕਿਸੇ ਨਾਲ ਧੋਖਾ ਨਾ ਕਰ। ਉਹ ਤੂੰ ਤੇ ਕਈ ਵਾਰੀ ਇੰਨੀ ਸ਼ਰਮ ਲਾ ਦੇਣਾ ਆਪਣੀਆਂ ਧੀਆਂ ਭੈਣਾਂ ਦਾ ਵੀ ਧਨ ਖਾਣ ਲੱਗਿਆ ਤੂੰ ਪਿੱਛੇ ਨਹੀਂ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਨ ਗੁਰਮੁਖ ਪਿਆਰੇ। ਮੇਰੇ ਤੋਂ ਪਹਿਲੇ ਦੱਸ ਰਹੇ ਸੀ, ਟੀਵੀ ਤੇ ਵੀ ਬੜੀ ਵਾਰੀ ਤੁਸੀਂ ਸੁਣਦੇ, ਕਿਤਾਬਾਂ 'ਚ ਵੀ ਬੜੀ ਵਾਰੀ ਪੜ੍ਹਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ। ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ, ਹੁਕਮਨਾਮਾ ਪਹਿਲਾ, ਸੰਤਾਂ ਕੇ ਕਾਰਜ ਆਪ ਖਲੋਇਆ, ਸਭ ਨੂੰ ਪਤਾ ਹੈ। ਪਰ ਮੇਨ ਇਹ ਮਕਸਦ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ? ਸੱਚਮੁੱਚ ਗੁਰੂ ਦੀ ਬਾਣੀ ਦੇ ਪ੍ਰਕਾਸ਼ ਵਿੱਚ ਸਾਨੂੰ ਜਿਉਣਾ ਆ ਜੇ। ਆ ਗੁਰੂ ਦੀ ਬਾਣੀ ਸਾਨੂੰ ਉਪਦੇਸ਼ ਦੇ ਰਹੀ, ਉਹ ਧੋਖਾ ਨਾ ਕਰ, ਕਿਉਂਕਿ ਇਹ ਉਹ ਕਰਮ ਭੂਮੀ ਹੈ। ਜਿਹੋ ਜਿਹਾ ਬੀਜੇਗਾ ਵੱਢਣਾ ਵੀ ਉਹੋ ਜਿਹਾ ਪੈਣਾ ਹੈ ਜੀ। ਜਿਹਾ ਬੀਜੇ ਸੋ ਲੁਣੇ, ਕਰਮਾ ਸੰਦੜਾ ਖੇਤ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਸੇ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਜੇ ਤੂੰ ਲਿਆਂਦੀ ਹੈ ਨਾ, ਅੱਜ ਭਾਵੇਂ ਤੇਰੀ ਕਦਰ ਕਿਤੇ ਨਹੀਂ ਪੈ ਰਹੀ, ਇੱਕ ਦਿਨ ਆਏਗਾ ਤੇਰੇ ਚਿਹਰੇ ਤੇ ਵੀ ਮੁਸਕਰਾਹਟਾਂ ਆਉਣੀਆਂ ਹੀ ਆਉਣੀਆਂ ਨੇ। ਦੁਨੀਆ ਕਦਰ ਪਾਵੇ ਨਾ ਪਾਵੇ, ਪਰ ਉਹਦੇ ਖਾਤੇ 'ਚ ਤੇ ਲਿਖਿਆ ਜਾ ਰਿਹਾ ਹੈ ਨਾ, ਹੈ ਜੀ। ਤੂੰ ਕਿਸੇ ਦੀ ਹੈਲਪ ਕਰ ਰਿਹਾ ਹੈ, ਦੁਨੀਆ ਨੇ ਕਦਰ ਕੀਤੀ ਨਹੀਂ ਕੀਤੀ ਕੋਈ ਪਰਵਾਹ ਨਹੀਂ, ਪਰ ਉਹਦੇ ਖਾਤੇ ਵਿੱਚ ਲਿਖਿਆ ਜਾ ਰਿਹਾ ਇਹਨੇ ਇਸ ਵੇਲੇ ਇਹਦੀ ਮਦਦ ਕੀਤੀ ਹੈ। ਤੇ ਫਿਰ ਕਈ ਗੁਣਾ ਵਧਾ ਕੇ ਜਦੋਂ ਤੂੰ ਕਿਤੇ ਮੁਸੀਬਤ ਦੇ ਸਮੇਂ 'ਚ ਹੋਏਗਾ ਨਾ, ਕਈ ਗੁਣਾ ਵਧਾ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰਮੇਸ਼ਰ ਆ ਕੇ ਤੇਰੀ ਬਾਹ ਫੜ ਲਏਗਾ। ਹਾਂਜੀ, ਆਖੋ ਧੰਨ। ਸਤਿ ਸ੍ਰੀ ਅਕਾਲ। ਕਦੀ ਵੀ ਕਿਸੇ ਨਾਲ ਧੋਖਾ ਨਾ ਕਰੋ, ਇਹ ਮੇਰੀ ਬੇਨਤੀ ਹੈ। ਕਦੀ ਵੀ ਪਰਾਏ ਧਨ ਨੂੰ ਆਪਣੇ ਘਰ ਵਿੱਚ ਨਾ ਐਂਟਰੀ ਕਰਨ ਦਿਓ, ਪਰਾਏ ਧਨ ਨੂੰ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸਾਨੂੰ ਆਹ ਸਿਖਾ ਰਿਹਾ। ਆਹ ਗੁਰਮਤ ਦੀ ਰੌਸ਼ਨੀ ਆਪਾਂ ਲੈ ਕੇ ਜਾਣੀ ਹੈ। ਸਾਡਾ ਕਦਮ ਵਧੇ, ਲੋੜਵੰਦਾਂ ਦੇ ਭਲੇ ਵਾਸਤੇ ਵਧੇ। ਸਾਡਾ ਕਦਮ ਵਧੇ, ਗਰੀਬਾਂ ਬੇਸਹਾਰਾ ਦੇ ਪਿਆਰਿਓ, ਜੋ ਉਹਨਾਂ ਦੇ ਘਰਾਂ ਦੇ ਵਿੱਚ ਰੋਜ਼ੀ ਰੋਟੀ ਦਾ ਸਾਧਨ ਕਿਵੇਂ ਬਣਨਾ, ਉਸ ਪੱਖ ਦੇ ਲਈ ਵਧੇ। ਸਾਡਾ ਜੇ ਕਦਮ ਵਧੇ, ਸਾਡਾ ਹਰ ਪੁੱਟਿਆ ਹੋਇਆ ਕਦਮ ਦੂਜਿਆਂ ਦੇ ਪਰ ਉਪਕਾਰ ਦੇ ਲਈ ਵਧੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਅੱਜ ਬੇਨਤੀ। ਅੱਜ ਵੱਡੀ ਸਿੱਖਿਆ ਲੈਣੀ ਸਭ ਨੇ, ਵੱਡੀ ਸਿੱਖਿਆ। ਕਦੀ ਵੀ ਕਿਸੇ ਨਾਲ ਧੋਖਾ ਨਹੀਂ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸਤਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਲੇਖਾ ਤੇ ਤੈਨੂੰ ਦੇਣਾ ਪੈਣਾ, ਅੱਜ ਨਹੀਂ ਤੇ ਕੱਲ। ਕਿਉਂ ਨਾ ਹੋਵੇ ਅਸੀਂ ਕਰਮ ਇਹੋ ਜਿਹੇ ਬੀਜੀਏ, ਜਿਨ੍ਹਾਂ ਕਰਮਾਂ ਦਾ ਬਾਅਦ ਵਿੱਚ ਫਲ ਖਾਣ ਲੱਗਿਆਂ ਸਾਨੂੰ ਮੁਸ਼ਕਲ ਨਾ ਹੋਵੇ। ਇਹ ਮੇਰੀ ਬੇਨਤੀ ਹੈ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਸਾਰੇ ਇਹ ਨਾਰਾ ਗੱਜ ਕੇ ਬੁਲੰਦ ਕਰੋ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਨਿਕਲੇ ਪਿਆਰੇ ਮਿੱਠੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 982 ਨੰਬਰ ਅੰਗ ਦੇ ਉੱਤੇ ਦਰਜ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬੜੇ ਪਿਆਰ 'ਚ ਸਾਰੀ ਸੰਗਤ ਹਾਜ਼ਰੀ ਲਾਇਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ। ਬੋਲੋ, ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰੂ ਹੈ ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਵਿੱਚ ਬਾਣੀ ਅੰਮ੍ਰਿਤ ਸਾਰੇ। ਵਿੱਚ ਬਾਣੀ
पाथर कीरे कारे पाणी गुरु गुरु है पाणी गुरु है पाणी गुरु गुरु है पाणी गुरु है पाणी ਧੰਨ ਖੰਡੇ ਵਾਲਿਆ ਜਿੰਨੇ ਇਸ ਵੇਲੇ ਤੇਰੀ ਗੋਦ 'ਚ ਬੈਠੇ ਸਭ ਦੀਆਂ ਸਾਰੀਆਂ ਅਰਜ਼ੀਆਂ ਕਬੂਲ ਕਰ ਲੈ ਆਖੋ ਧੰਨ ਬਾਬਾ ਹੀਪ ਸਿੰਘ ਜੀ ਪਿਆਰ ਨਾਲ ਲਖਨ ਜੀ ਧੰਨ ਬਾਬਾ ਹੀਪ ਸਿੰਘ ਜੀ अंतरवास बहुत मुस्काई परम भूला मिर्ग सितारे बन बन ढूंढे ढूंढ फिर थाकी गुरपुरे कर निस्तारे पढ़ियो मेरे नाल बाणी गुरु गुरु है बाणी विच बाणी अमृत सारे गुरबाणी कहे सेवक जन माने पर तख गुरु निस्तारे पाणी गुरु बोलो गुरु है पाणी गुरु है पाणी पाणी गुरु गुरु है पाणी गुरु है पाणी ਧੰਨ ਖੰਡੇ ਵਾਲਿਆ ਮਾਰ ਦੇ ਛੱਟਾ ਬਾਪੂ ਤੇਰੇ ਘਰ ਕਿਹੜਾ ਘੱਟ ਹੈ ਜਿਹੜੀਆਂ ਜਿਹੜੀਆਂ ਵੀ ਪੁਕਾਰਾਂ ਨੇ ਨਾ ਅਰਜ਼ੀਆਂ ਲਾਈ ਚੱਲਿਓ ਨਾਲ ਨਾਲ ਇਹੋ ਹੀ ਵੇੜਾ ਹੈ, ਉਹ ਅਰਜ਼ੀਆਂ ਕਬੂਲ ਕਰ ਲੈਂਦਾ ਹੈ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖਨ ਜੀ ਧੰਨ ਬਾਬਾ ਹੀਪ ਸਿੰਘ ਜੀ सब है ब्रह्म
बोलो बाणी बाणी अमृत सारे विच बाणी अमृत सारे विच बाणी अमृत सारे बाणी गुरु गुरु है बाणी गुरु है बाणी बाणी गुरु भागी हो सगल मनोरथ पूरे पूरे। पार ब्रह्म प्रभ पाया उतरे सगल विसूरे। बोलो दुख रोग संताप उतरे सुनी सच्ची बाणी। संत साजन पाए सर से पूरे गुरते जानी। सुनते पुनीत कहते पवित्र सतगुर रहिया पर पूरे। बिन मंत नानक गुर चरण लागे बाजे अनहद तूरे। बिच बाणी अमृत सारे बिच बाणी अमृत सारे। बोलो बिच बाणी अमृत सारे रज के बिच बाणी अमृत सारे। सुने गोंग जो याहे सुरस न पावई। सुने मूड चित लाए चतरता आवई। दुख दर्द पाओ निकट न तेन नर के रहे सारे। हाँ जो यागी एक बार चौपई ओ कहे। बिच बाणी अमृत सारे बिच बाणी अमृत सारे। बोलो बिच बाणी अमृत सारे बिच बाणी अमृत सारे। ओ बिच बाणी अमृत सारे बिच बाणी अमृत सारे। बिच बाणी अमृत सारे बिच बाणी अमृत सारे। खेम शांत रिद नव निद बुद्ध ज्ञान सरब ते सिद्ध। विद्या तप जो प्रभ ध्यान। ज्ञान श्रेष्ठ उत्तम स्नान। चार पदार्थ कमल परगास। सबके मद सगल ते उदास। सुंदर चतर तत् का बेटा समदर्शी। एक दृष्टेता ए फल तिस जन के मुख पने। गुरु नानक नाम गुरु नानक नाम बचन मन सुने। बिच बाणी अमृत सारे बिच बाणी अमृत सारे। बिच बाणी अमृत सारे बोलो बिच बाणी संगत बोले सारे। बिच बाणी। वाह हमारी प्यारी जी अमृत तारी। बोलो हमारी प्यारी ओ अमृत तारी। गुर निमख न मन दे तारी रे। गुर निमख न मन दे तारी रे। दर्शन परसन सरसन हरसन। दर्शन परसन सरसन हरसन। रंग रंगी कर तारी रे। इन रम गुरगम हरदम नहजम। इन रम गुरगम हरदम नहजम। हर कंठ नानक और खारी रे। बिच बाणी अमृत सारे बिच बाणी अमृत सारे। बिच बाणी अमृत सारे बिच बाणी अमृत सारे। तुर की बाणी आई वो तुर की बाणी आई। तुर के
बाणी आई, तुर की बाणी आई। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ। ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ
ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਤਿੰਨਾਂ ਦਾ ਆਗਮਨ ਪੁਰਬ 30 ਅਕਤੂਬਰ ਨੂੰ ਆ ਰਿਹਾ। ਉਸੇ ਸਬੰਧ ਦੇ ਵਿੱਚ 21 ਅਕਤੂਬਰ ਦਿਨ ਸ਼ਨੀਵਾਰ ਸ਼ਾਮ ਨੂੰ 4 ਵਜੇ ਤੋਂ ਰਾਤੀ 10 ਵਜੇ ਤੱਕ ਅਨਾਰਦਾਨਾ ਚੌਂਕ ਪਟਿਆਲਾ ਵਿਖੇ ਜੋ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖੇ ਗਏ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਰੋਜ਼ ਤੁਸੀਂ ਸੁਣਦੇ ਹੋ ਪਿਆਰਿਓ, 3 ਵਜੇ ਦੇ ਕਰੀਬ ਸਭ ਨੇ ਅਨਾਰਦਾਨਾ ਚੌਂਕ ਪਟਿਆਲੇ ਪਹੁੰਚਣ ਦੀ ਕਿਰਪਾਲਤਾ ਕਰਨੀ। 4 ਵਜੇ ਅਸੀਂ ਚੁਪਹਿਰਾ ਸ਼ੁਰੂ ਕਰ ਦੇਣਾ। ਔਰ ਜਿਹੜੀਆਂ ਦਿੱਲੀ ਦੀਆਂ ਸੰਗਤਾਂ ਨੇ, ਫਰੀਦਾਬਾਦ ਦੀਆਂ ਸੰਗਤਾਂ ਨੇ, ਅੰਬਾਲੇ ਦੀਆਂ, ਸੋਨੀਪਤ, ਪਾਣੀਪਤ, ਕਰਨਾਲ, ਜਿੱਥੇ ਵੀ ਤੁਸੀਂ ਪਿਆਰ ਨਾਲ ਸੁਣਦੇ ਹੋ, ਪਟਿਆਲੇ ਦੇ ਇਰਦ ਗਿਰਦ ਜਿੰਨੇ ਇਲਾਕੇ ਨੇ, ਖੰਨਾ, ਭਾਵੇਂ ਸਰਹੰਦ, ਫਤਿਹਗੜ੍ਹ ਸਾਹਿਬ, ਕੋਈ ਵੀ ਇਲਾਕਾ ਹੈ, ਕਈਆਂ ਦੇ ਨਾਮ ਹੋ ਸਕਦਾ ਮੈਂ ਭੁੱਲ ਜਾਵਾਂ, ਪਰ ਸਭ ਨੂੰ ਮੈਂ ਬੇਨਤੀ ਕਰਦਾ, ਜਿਹੜੇ ਤੁਸੀਂ ਰੋਜ਼ 3 ਤੋਂ 4 ਜਾਂ ਰਾਤੀ 10 ਤੋਂ 11 ਜੁੜਦੇ ਹੋ ਨਾ, ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਕੰਮਾਂ ਦਾ ਤਿਆਗ ਕਰਕੇ ਜੋ 21 ਅਕਤੂਬਰ ਦਿਨ ਸ਼ਨੀਵਾਰ ਦੁਪਹਿਰੀ 3 ਵਜੇ ਦੇ ਕਰੀਬ ਪਹੁੰਚ ਜਾਣਾ। 4 ਵਜੇ ਅਸੀਂ ਚੁਪਹਿਰਾ ਜਪ ਤਪ ਸਮਾਗਮ ਸ਼ੁਰੂ ਕਰਨਾ। ਔਰ ਸਭ ਨੂੰ ਪਤਾ, ਮੇਰੇ ਕਹਿਣ ਦੀ ਲੋੜ ਨਹੀਂ, ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਵਰਤ ਕੇ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ, ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ। ਆਓ ਆਪਣੇ ਪੁੱਠੇ ਕਰਮ ਸਿੱਧੇ ਕਰਵਾਈਏ, ਬਾਬਾ ਦੀਪ ਸਿੰਘ ਜੀ ਦੀਆਂ, ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲਈਏ। 21 ਅਕਤੂਬਰ ਦਿਨ ਸ਼ਨੀਵਾਰ ਦੁਪਹਿਰੀ 3 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਲਾਹਾ ਲੈਣਾ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।